जनी दृष्टी लागो तुझ्या सगुणपणास, जनी दृष्टी लागो तुझ्या सगुणपणास। ਭਗਤ ਨਾਮਦੇਵ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਵਿੱਚ ਮਹਾਰਾਸ਼ਟਰ ਸੂਬੇ ਦੇ ਸ਼ਹਿਰ ਹਿੰਗੋਲੀ ਗਏ। ਮਹਾਰਾਸ਼ਟਰ ਦੇ ਕਵੀ ਸੰਤ ਭਗਤ ਨਾਮਦੇਵ ਨੇ ਇਹ ਸੰਦੇਸ਼ ਫੈਲਾਇਆ ਕਿ ਮਨੁੱਖਤਾ ਲਈ ਸ਼ਰਧਾ ਅਤੇ ਪਿਆਰ ਅਧਿਆਤਮਿਕਤਾ ਦਾ ਆਧਾਰ ਹੈ। ਭਗਤ ਨਾਮਦੇਵ ਦੀ ਜ਼ਿੰਦਗੀ ਬਾਰੇ ਤਫਸੀਲ ਵਿੱਚ ਕਾਫੀ ਧੁੰਦਲਕਾ ਹੈ। ਉਹਨਾਂ ਦੇ ਜਨਮ ਸਥਾਨ ਨਾਲ ਜੁੜੀਆਂ ਕਈ ਸਾਖੀਆਂ ਹਨ। ਕਿਤੇ ਉਹਨਾਂ ਦਾ ਜਨਮ ਸਥਾਨ ਮਰਾਠਵਾੜਾ ਵਿੱਚ ਨਾਰਸੀ ਬਹਿਮਾਨੀ ਦਰਜ ਹੈ ਅਤੇ ਕਿਤੇ ਭੀਮਾ ਨਦੀ ਕਿਨਾਰੇ ਪੰਧਾਰਪੁਰ ਦਰਜ ਹੈ। ਭਗਤ ਨਾਮਦੇਵ ਦਾ ਜਨਮ 1270 ਈਸਵੀ ਵਿੱਚ ਦਮਾ ਸ਼ੈਤੀ ਅਤੇ ਗੁਣਾ ਬਾਈ ਦੇ ਘਰ ਹੋਇਆ ਸੀ। ਉਹ ਪੇਸ਼ੇ ਪੱਖੋਂ ਰੰਗਰੇਜ਼ ਸਨ ਜੋ ਕੱਪੜੇ ਰੰਗਦੇ ਸਨ। ਉਹ ਛੀਂਬਾ ਬਰਾਦਰੀ ਦੇ ਸਨ ਜਿਸ ਨੂੰ ਨੀਵੀਂ ਜਾਤ ਸਮਝਿਆ ਜਾਂਦਾ ਸੀ। ਉਹਨਾਂ ਨੇ ਸਮਾਜਿਕ ਵਿਤਕਰਾ ਆਪਣੇ ਹੱਡੀ ਹੰਟਾਇਆ। ਇਸ ਕਾਰਨ ਉਹਨਾਂ ਦਾ ਔਰਤਾਂ ਅਤੇ ਨੀਵੀਂ ਜਾਤ ਦੀ ਬਿਰਾਦਰੀ ਉੱਤੇ ਚੋਖਾ ਅਸਰ ਹੋਇਆ, ਜਿਨ੍ਹਾਂ ਨੂੰ ਪੁਜਾਰੀ ਤਬਕੇ ਨੇ ਮਜ਼ਹਬੀ ਜ਼ਿੰਦਗੀ ਜਿਉਣ ਅਤੇ ਮੁਕੱਦਸ ਗ੍ਰੰਥ ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ। ਅਭੰਗ ਸੰਕੀਰਤਨ ਵਿੱਚ ਸਾਜ਼ਾਂ ਦੀ ਸੰਗਤ ਨਾਲ ਰੂਹਾਨੀ ਬਾਣੀ ਦੇ ਗਾਇਨ ਦਾ ਬੇਰੋਕ ਪ੍ਰਵਾਹ ਚੱਲਦਾ ਹੈ। ਇਸ ਰਾਹੀਂ ਸੰਤ ਨਾਮਦੇਵ ਨੇ ਨਿਤਾਣੇ ਤਬਕੇ ਵਿੱਚ ਸੋਚਣ ਅਤੇ ਬੋਲਣ ਦੀ ਆਜ਼ਾਦੀ ਦੀ ਚੇਟਕ ਲਗਾਈ। ਉਹਨਾਂ ਨੇ ਸਿੱਖਿਆ ਦਿੱਤੀ ਕਿ ਭਗਤੀ ਰਾਹੀਂ ਸਭ ਜੀਵ ਬਰਾਬਰ ਹੋ ਸਕਦੇ ਹਨ। ਉਹਨਾਂ ਦੀ ਭਗਤੀ ਇਲਾਹੀ ਕੁਦਰਤ ਨੂੰ ਸਿਜਦਾ ਹੈ ਜੋ ਕਿਸੇ ਜਾਤ ਜਾਂ ਲਿੰਗ ਨੂੰ ਮਾਨਤਾ ਨਹੀਂ ਦਿੰਦੀ, ਸਗੋਂ ਬਰਾਬਰੀ ਉੱਤੇ ਟਿਕੀ ਹੈ। ਸੰਤ ਨਾਮਦੇਵ ਨਿਰਗੁਣ ਸਰਗੁਣ ਫਲਸਫੇ ਦੀ ਬੁਲੰਦ ਆਵਾਜ਼ ਸਨ। ਨਿਰਗੁਣ ਧਾਰਾ ਨਿਰੰਕਾਰ ਸਿਰਜਣਹਾਰੇ ਦੀ ਧਾਰਨੀ ਹੈ ਅਤੇ ਸਰਗੁਣ ਧਾਰਾ ਸਿਰਜਣਹਾਰ ਦੇ ਕਿਸੇ ਵੀ ਰੂਪ ਵਿੱਚ ਇਜ਼ਹਾਰ ਦੀ ਧਾਰਨੀ ਹੈ। ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪਣੇ ਇੱਕ ਸ਼ਬਦ ਵਿੱਚ ਭਗਤ ਨਾਮਦੇਵ ਕਹਿੰਦੇ ਹਨ ਕਿ ਇੱਕ ਪੱਥਰ ਦੀ ਪੂਜਾ ਹੁੰਦੀ ਹੈ ਅਤੇ ਦੂਜੇ ਉੱਤੇ ਤੁਰਿਆ ਜਾਂਦਾ ਹੈ। ਜੇ ਇੱਕ ਪੱਥਰ ਪਵਿੱਤਰ ਹੈ ਤਾਂ ਦੂਜਾ ਵੀ ਪਵਿੱਤਰ ਹੀ ਹੋਵੇਗਾ। ਏਕੇ ਪਾਥਰ ਕੀਜੇ ਪਾਓ, ਦੂਜੇ ਪਾਥਰ ਧਰੀਏ ਪਾਓ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਭਗਤੀ ਦਾ ਰਾਹ ਦਰਸਾਉਣ ਵਾਲੇ ਮੋਢੀ ਵਜੋਂ ਭਗਤ ਨਾਮਦੇਵ ਨੇ ਆਪਣੀ ਬੰਦਗੀ ਨੂੰ ਦੋ ਦਿਸ਼ਾਈ ਕਾਰਜ ਵਜੋਂ ਚਿਤਵਿਆ ਕਿ ਇਲਾਹੀ ਆਰਜ਼ੂਮੰਦ ਹੈ ਅਤੇ ਆਰਜ਼ੂਮੰਦ ਇਲਾਹੀ ਹੈ। ਉਹਨਾਂ ਲਈ ਕਰਮਕਾਂਡ ਬੇਮਾਇਨਾ ਹੈ। ਆਪਸੀ ਮੁਹੱਬਤ ਅਤੇ ਬੰਦਗੀ ਨਾਲ ਮੁਕਤੀ ਦਾ ਸਿਖਰਲਾ ਆਯਾਮ ਹਾਸਿਲ ਕੀਤਾ ਜਾ ਸਕਦਾ ਹੈ। ਹਿੰਗੋਲੀ ਵਿੱਚ ਅਸੀਂ ਔਂਦਾ ਨਾਗਨਾਥ ਮੰਦਿਰ ਗਏ। पार्वती पतये हर हर महादेव, नागेश्वर भगवान की जय। इस मंदिर नाल भगत नामदेव दी एक घटना भी जुड़ी हुई है। नामदेव महाराज जी यहाँ महाराष्ट्र में बहुत बड़े वो संत होके गए हैं और उन्होंने भक्ति मार्ग से ईश्वर प्राप्त हो सकता है ऐसा कहा है। यहाँ संत नामदेव महाराज गुरु करने के लिए आए थे। वो पूरब की दिशा में अपना भक्ति संकीर्तन कर रहे थे, तो उनको मंदिर के पीछे भक्ति कीर्तन करने के लिए कहा गया। तो जैसे जैसे वो भक्ति कीर्तन करते करते पूरब से पश्चिम जा रहे थे, उनका भक्ति कीर्तन सुनने के लिए भगवान शिव जी ने, नागेश्वर भगवान ने अपने मंदिर का मुंह पूरब से पश्चिम तरफ घुमाया है। मेरी निमाणी जही समझ मुताबिक इस मंदिर दे घुमण वाली कहानी दा तशबीही मायना है सिरजनहार दी हाजरा हजूरी ਅਤੇ ਸਰਬ ਵਿਆਪਕ ਊਰਜਾ। ਦੇ ਮਹਜਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰੇ ਬੀਬੀ ਕੋਲਾ ਸੋਕਯਨ ਤੇਰਾ निरंकार आकार भगत करत मेरे ताल
छिनाए, कह पह करो पुकारा, नामे का स्वामी अंतर जामी, फिरे सगल वेद ਭਗਤ ਨਾਮਦੇਵ ਨੇ ਆਖਿਆ ਕਿ ਅਸੀਂ ਸਭ ਇੱਕੋ ਮਿੱਟੀ ਦੇ ਬਣੇ ਹਾਂ। ਦ્વੈਤ ਜਾਂ ਬੇਗਾਨਗੀ ਤਾਂ ਸਾਡੇ ਖਿਆਲਾਂ ਵਿੱਚ ਵਸਦੀ ਹੈ। ਭਗਤ ਨਾਮਦੇਵ ਭਗਤੀ ਲਹਿਰ ਦੇ ਅੰਦਰ ਵਾਰਕਾਰੀ ਧਾਰਾ ਦੇ ਮੋਢੀ ਸਨ, ਜੋ ਭਗਤੀ ਲਹਿਰ ਦੇ ਵੈਸ਼ਨਵੀ ਸਿਲਸਿਲੇ ਵਿੱਚ ਆਉਂਦੀ ਸੀ। ਉਹ ਆਪਣੇ ਭਗਤੀਮਈ ਗੀਤਾਂ ਲਈ ਪੂਰੇ ਭਾਰਤ ਵਿੱਚ ਮਸ਼ਹੂਰ ਹੋਏ। फिरविले देऊळा जगा माझी ख्याती, जगा माझी ख्याती, नामदेवा हाती दूध प्याला, नामदेवा हाती दूध प्याला, फिरविले देऊळ जगा माझी ख्याती, जगा माझी ख्याती। ਭਗਤ ਨਾਮਦੇਵ ਨੇ ਵੰਨ ਸਮੰਨੇ ਪਿਛੋਕੜ ਦੇ ਲੋਕਾਂ ਦੇ ਦਿਲ ਨੂੰ ਟੁੰਬਿਆ। ਉਹਨਾਂ ਦੇ ਸੰਗੀਆਂ ਵਿੱਚ ਕਾਨੋ ਪਾਤਰਾ ਸੀ ਜੋ ਨਾਚੀ ਸੀ, ਸੇਨ ਹਜਾਮ ਸੀ, ਸਵਾਤਾ ਮਾਲੀ ਸੀ, ਚੋਖਾ ਮੇਲਾ ਨੀਵੀ ਜਾਤ ਦਾ ਸੀ, ਜਾਨਾਬਾਈ ਦਾਈ ਸੀ, ਗੋਰਾ ਕੁਮਿਆਰ ਸੀ, ਨਾਰਾ ਹਰੀ ਸਰਾਫ ਸੀ, ਗਿਆਨੇਸ਼ਵਰ ਬ੍ਰਾਹਮਣ ਸੀ। ਭਗਤ ਨਾਮਦੇਵ ਦੀ ਵਿਰਾਸਤ ਸਦੀਆਂ ਤੋਂ ਵੱਖ-ਵੱਖ ਜਮਾਤਾਂ, ਜਾਤਾਂ ਅਤੇ ਲਿੰਗ ਦੇ ਜੀਆਂ ਦੇ ਦਿਲਾਂ ਨੂੰ ਟੁੰਬਦੀ ਆਈ ਹੈ, ਜਿਸ ਦਾ ਇਜ਼ਹਾਰ ਭਗਤੀ ਗੀਤ ਗਾਉਣ ਵਾਲੀ ਸੰਗਤ ਵਿੱਚ ਹੁੰਦਾ ਹੈ। ਉਹਨਾਂ ਦਾ ਜਨਮ ਭਾਵੇਂ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਹੋਇਆ ਸੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਹਵਾਲੇ ਨਾਲ ਦੋਵੇਂ ਸੰਤ ਤਸ਼ਬੀਹੀ ਪੱਖੋਂ ਇਕੱਠੇ ਹੀ ਰਹਿੰਦੇ ਹਨ। ਸਿਰਜਣਹਾਰੇ ਦੀ ਹਾਜ਼ਰਾ ਹਜ਼ੂਰੀ ਬਾਰੇ ਸੰਤ ਨਾਮਦੇਵ ਅਤੇ ਗੁਰੂ ਨਾਨਕ ਦਾ ਸੁਨੇਹਾ ਇੱਕ ਸੁਰ ਹੈ। ਗੁਰੂ ਨਾਨਕ ਨੇ ਆਪਣੇ ਇੱਕ ਸ਼ਬਦ ਵਿੱਚ ਆਖਿਆ ਕਿ ਜੇ ਤੁਸੀਂ ਆਪਣੀ ਗਹਿਰੀ ਨਜ਼ਰ ਨਾਲ ਵੇਖੋ ਤਾਂ ਅੰਦਰ ਬਾਹਰ ਹਰ ਥਾਂ ਇੱਕੋ ਖੁਦਾਈ ਦਾ ਇਜ਼ਹਾਰ ਹੋ ਰਿਹਾ ਹੈ। सिदक कर सिजदा मन कर मकसूद, जेह तेरे देखा तेह तेरे मौजूद, जेह तेरे देखा तेह तेरे मौजूद। पाता तुझ्या